ਧੁੰਮੇ ਬਾਬੇ जी की गल कर उन्होंने बुला रहे है बीजेपी ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਮਾਰਚ ਕੱਢਿਆ। ਵੇਖੋ ਜੀ ਫੌਜ ਛੇਤੀ ਦਰਬਾਰ ਸਾਹਿਬ ਭੇਜੋ। ਤਾਂ ਫਿਰ ਜਿਹੜੇ ਬੰਦੇ ਉਸ 'ਚ ਇਨਵੋਲਵਮੈਂਟ ਹੈਗੀ ਹੈ ਜਿਨ੍ਹਾਂ ਦੀ ਹਮਲੇ ਕਰਾਉਣ 'ਚ ਕਿਸਮ ਦੀ, ਤਾਂ ਫਿਰ ਉਹਨੂੰ ਤੁਸੀਂ ਉਸੇ ਮਤਲਬ ਫੰਕਸ਼ਨ 'ਚ ਉਹੀ ਜਿਹੜਾ ਤੁਸੀਂ ਘੱਲੂ ਘਰ ਦਿਵਸ ਮਨਾ ਰਹੇ ਹੋ ਉਹਦੇ 'ਚ ਹੀ ਬੁਲਾ ਰਹੇ ਹੋ। ਇਹ ਬੜੀ ਅਜੀਬੋ ਗਰੀਬ ਗੱਲ ਹੈਗੀ ਹੈ ਵੀ ਜਦੋਂ ਉਹ ਤਾਂ ਕਹਿੰਦੇ ਪ੍ਰੈਸ਼ਰ ਪਾ ਰਹੇ ਸੀ। ਕੀ ਬੀਜੇਪੀ ਨੇ ਮਾਫੀ ਮੰਗ ਲਈ? ਧਾਮੀ ਸਾਹਿਬ ਵੀ ਉਹਨਾਂ ਨਾਲ ਹੈ। ਹੁਣ ਇੱਕ ਗੱਲ ਦੱਸੋ, ਐਸਜੀਪੀ ਦੀਆਂ ਚੋਣਾਂ 2011 ਤੋਂ ਬਾਅਦ ਹੋਈਆਂ ਨਹੀਂ, 15 ਸਾਲ ਹੋ ਗਏ, ਤਾਂ ਉਹ ਕਿਉਂ ਨਹੀਂ ਹੋ ਰਹੀਆਂ? ਜਾਂ ਅਕਾਲੀ ਦਲ ਨੇ ਕਿਤੇ ਕਿਹਾ ਵੀ ਭਾਈ ਕਿਉਂ ਨਹੀਂ ਤੁਸੀਂ ਚੋਣਾਂ ਕਰਵਾ ਰਹੇ? ਉਹ ਸਾਰੀਆਂ ਕੇਂਦਰ ਦੇ ਹੱਥ 'ਚ ਹੈ। ਹੁਣ ਕੇਂਦਰ ਨੂੰ ਪਤਾ ਵੀ ਅਕਾਲੀ ਦਲ ਡਾਊਨ ਆ, ਅਕਾਲੀ ਦਲ ਡਾਊਨ ਆ ਤਾਂ ਐਸਜੀਪੀ ਡਾਊਨ ਹੈ, ਐਸਜੀਪੀ ਦੇ ਨਾਲ ਹੀ ਦਮਦਮੀ ਟਕਸਾਲ ਜੁੜੀ ਹੋਈ ਹੈ। ਸਾਰੇ ਇਹ ਰਲਗੱਡ ਹੈ। ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਹੁਣ ਕਿੰਨਾ ਕੁ ਪ੍ਰਚਾਰ ਕਰੀਏ ਜੀ ਕਿ ਕਿੱਥੇ ਸੰਤ ਬਾਬਾ ਜਰਨੈਲ ਸਿੰਘ ਦਾ ਨਾਮ ਹੁੰਦਾ ਸੀ, ਬਾਬਾ ਕਰਤਾਰ ਸਿੰਘ ਦਾ ਨਾਮ ਹੁੰਦਾ ਸੀ। ਉਦੋਂ ਦਮਦਮੀ ਟਕਸਾਲ ਦੀ ਕਿੰਨੀ ਚੜ੍ਹ ਸੀ। ਇੱਕ ਉਹਦਾ ਮੁਖੀ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰਦਾ ਸੀ, ਨਹੀਂ ਉਹਨੂੰ ਚੈਲੰਜ ਕਰਦਾ ਸੀ। ਅੱਜ ਤੁਸੀਂ ਦੇਖੋ ਵੀ ਛੋਟੇ ਛੋਟੇ ਵਰਕਰ ਜਾਂ ਨਿੱਕੇ ਨਿੱਕੇ ਮੰਤਰੀ ਲਿਆ ਕੇ ਤੁਸੀਂ ਮੰਨ ਲਓ ਕੀ ਸਾਬਤ ਕਰਨਾ ਚਾਹੁੰਦੇ ਹੋ। ਅਤੇ ਇਹਨਾਂ ਦਾ ਧਰਮ ਨਾਲ ਜਾਂ ਉਹਦੇ ਨਾਲ ਕੋਈ ਵਾਸਤਾ ਨਹੀਂ ਹੈਗਾ। ਇਹਨਾਂ ਨੂੰ ਇਹ ਹੈ ਵੀ ਚੱਲ ਆਪਾਂ ਹੁਣ ਨਜਾਇਜ਼ ਤੌਰ 'ਤੇ ਬੈਠੇ ਹਾਂ, ਕਿਉਂਕਿ ਨਜਾਇਜ਼ ਤੌਰ 'ਤੇ ਐਂ ਬੈਠੇ ਆ ਵੀ 11 ਤੋਂ ਬਾਅਦ ਇਲੈਕਸ਼ਨ ਹੋਈ, 5 ਸਾਲ ਬਾਅਦ ਇਲੈਕਸ਼ਨ ਹੁੰਦੀ, ਤਾਂ ਧਾਮੀ ਵਰਗੇ ਜਾਂ ਹੋਰ ਇਹਨਾਂ ਦੀ ਜਿਹੜੀ ਮੰਡਲੀ ਉਹਨਾਂ ਨੂੰ ਕਿਹਨੇ ਪੁੱਛਣਾ? ਜੇ ਬਾਬੇ ਧੁੰਮਾ ਜੀ ਨੇ ਅੱਖਾਂ 'ਤੇ ਪੱਟਾਂ ਬੰਨ ਲਈਆਂ ਤਾਂ ਉਹ 'ਚ ਆਪਾਂ ਕੀ ਕਰ ਸਕਦੇ? ਉਹ ਤਾਂ ਹੁਣ ਅਡਵਾਨੀ ਨੇ ਮੰਨਿਆ ਕਿਤਾਬ 'ਚ, ਅਤੇ ਉਹ ਕਹਿੰਦੇ ਵੀ ਰਹੇ ਹੈ ਮਤਲਬ ਵੀ ਫੌਜ ਭੇਜੋ। ਜਾਂ ਫਿਰ ਇਹ ਦੱਸੋ ਵੀ ਜਦੋਂ ਫੌਜ ਭੇਜ ਰਹੀ ਸੀ ਇੰਦਰਾ ਗਾਂਧੀ ਅਤੇ ਬੀਜੇਪੀ ਵਾਲੇ ਕਿੰਨੇ ਕੁ ਲਿਟ ਗਏ ਸੀ ਅੱਗੇ ਆ ਕੇ, ਕਿੰਨੇ ਕੁ ਸ਼ਹੀਦ ਹੋ ਗਏ ਸੀਗੇ ਵੀ ਭਾਈ ਸਿੱਖਾਂ ਨਾਲ ਸਾਡਾ ਪਿਆਰ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਲੰਘੇ 6 ਜੂਨ 1984 ਘੱਲੂਘਾਰਾ ਸ਼ਹੀਦੀ ਸਮਾਗਮ ਦੇ ਵਿੱਚ ਦਮਦਮੀ ਟਕਸਾਲ ਮਹਿਤਾ ਚੌਂਕ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਜਿਹੜਾ ਸਮਾਗਮ ਕਰਵਾਇਆ ਗਿਆ ਦਮਦਮੀ ਟਕਸਾਲ ਦੀ ਅਗਵਾਈ ਦੇ ਹੇਠ। ਤਾਂ ਇਸੇ ਨੂੰ ਲੈ ਕੇ ਉਹਦੇ ਵਿੱਚ ਕੁਝ ਅਜਿਹੇ ਵਿਵਾਦਤ ਚਿਹਰੇ ਵੀ ਬੋਲੇ ਜਿਨ੍ਹਾਂ ਦਾ ਸੰਬੰਧ ਬੀਜੇਪੀ ਦੇ ਨਾਲ ਹੈ ਔਰ ਦੂਜੇ ਪਾਸੇ RSS ਦੇ ਨਾਲ ਸੰਬੰਧ ਵੀ ਉਹਨਾਂ ਦਾ ਦੱਸਿਆ ਜਾ ਰਿਹਾ ਹੈ। ਇਹਨਾਂ ਤਮਾਮ ਸਾਰੇ ਉੱਭਰਦੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰਪਾਲ ਸਿੰਘ ਬੱਲੂਆ ਨਾਲ ਗੱਲਬਾਤ ਕਰਦੇ ਹਾਂ। ਬਈ ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜਾ ਦਮਦਮੀ ਟਕਸਾਲ ਦੇ ਮਹਿਤਾ ਚੌਂਕ ਦੇ ਵਿੱਚ ਇਸ ਸ਼ਹੀਦੀ ਸਮਾਗਮ ਦੇ ਵਿੱਚ ਜਿਹੜੀ ਸ਼ਰੀਸ਼ ਮਹਾਜਨ ਨਾਮ ਦਾ ਜਿਹੜਾ ਇੱਕ ਭਾਜਪਾ ਦਾ ਮੰਤਰੀ ਹੈ ਜਿਹਦਾ ਸੰਬੰਧ RSS ਦੇ ਨਾਲ ਵੀ ਦੱਸਿਆ ਜਾ ਰਿਹਾ ਹੈ, ਉਹਨੂੰ ਬੁਲਾਇਆ ਗਿਆ ਉੱਥੇ, ਤਾਂ ਕਿਵੇਂ ਦੇਖਦੇ ਹੋ? ਬਹੁਤ ਸਾਰੇ ਇਤਰਾਜ਼ ਉੱਠ ਰਹੇ ਜੀ ਇਸ ਮਸਲੇ ਤੇ। ਗੱਲ ਇਹ ਹੈ ਵੀ ਰਜਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆਪਣੇ ਹਰਨਾਮ ਸਿੰਘ ਧੁੰਮਾ ਜੀ ਹੈ ਮੁਖੀ ਦਮਦਮੀ ਟਕਸਾਲ, ਉਹ ਸਵਾਲਾਂ ਦੇ ਘੇਰੇ 'ਚ ਹੈ। ਕਈ ਵਾਰ ਉਹ ਦੇਖੋ ਤੁਸੀਂ ਇਸ਼ਨਾਨ ਕਰਨ ਜਾਂਦੇ ਹੈ, ਜਿਹੜੀਆਂ ਗੱਲਾਂ ਨੂੰ ਜਿਹੜੀਆਂ ਰੀਤਾਂ ਨੂੰ ਗੁਰੂ ਸਾਹਿਬ ਨੇ ਰੋਕਿਆ ਵਰਜਿਆ, ਜਿਹਦੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ, ਉਹ ਫਿਲਾਸਫੀ ਦੇ ਖਿਲਾਫ ਜਾ ਕੇ ਜਿਹੜੇ ਹੈਗੇ ਬੜੇ ਪਖੰਡ ਜਾਂ ਉਹ ਆਪਾਂ ਕਹਿੰਦੇ ਕਰਦੇ ਆ। ਤਾਂ ਫਿਰ ਇਹ ਮਹਾਰਾਸ਼ਟਰ 'ਚ ਜਿੱਥੇ ਸ਼ਿਵ ਸੈਨਾ ਅਤੇ BJP ਦਾ ਗੱਠਜੋੜ ਸੀ, ਉੱਥੇ ਇਲੈਕਸ਼ਨ ਹੋਏ ਜਿਵੇਂ MSB ਦੇ ਉੱਤੇ, ਤਾਂ ਉੱਥੇ ਵੀ ਉਹਨਾਂ ਨੇ ਕਹਿੰਦੇ ਦੇਖੋ ਜੀ ਵਧੀਆ ਸਰਕਾਰ ਬਣ ਗਈ। ਗੱਲ ਤਾਂ ਇਹ ਹੈ ਵੀ ਇਹਨਾਂ ਦੀ ਕਹਿਣਾ ਕੀ ਚਾਹੁੰਦੇ ਆ। ਹੁਣ 6 ਜੂਨ 'ਤੇ ਜੇ ਆਪਾਂ ਗੱਲ ਕਰਦੇ ਹਾਂ, ਬੁਲਾ ਲਿਆ RSS ਨੂੰ, ਕਿਸੇ ਨੂੰ ਬੁਲਾਉਣਾ ਕੋਈ ਮਾੜੀ ਗੱਲ ਨਹੀਂ, ਪਰ ਬੁਲਾ ਕਿਹਨੂੰ ਰਹੇ ਹੈ? ਉਹ ਧਿਰ ਜਿਹਦੇ ਬਾਰੇ ਏਜੰਡਾ ਹੈਗਾ RSS ਦਾ ਵੀ ਸਾਰੇ ਦੇਸ਼ ਨੂੰ ਇੱਕੋ ਜਿਹਾ ਕਰਨਾ ਹੈ, ਉਸੇ ਏਜੰਡੇ 'ਤੇ ਜਿਵੇਂ ਹੈਗਾ BJP ਚੱਲਦੀ ਹੈ ਵੀ ਇੱਕ ਦੇਸ਼ ਹੋਊ, ਇੱਕ ਸੰਵਿਧਾਨ ਹੋਊ, ਇੱਕ ਰੰਗ ਹੋਊ, ਸਾਰਾ ਕੁਛ ਹੋਊ, ਇੱਕੋ ਜਿਹੀ ਪੜ੍ਹਾਈ ਹੋਊ ਜੀ। ਇਹ ਅਸੰਭਵ ਚੀਜ਼ ਹੈ ਕਿਉਂਕਿ ਇਹ ਸਮੂਹਾਂ ਦੇ ਕਰਕੇ ਦੇਸ਼ ਬਣਿਆ, ਵੱਖ ਵੱਖ ਨਸਲਾਂ ਧਰਮਾਂ ਜਾਤਾਂ ਦੇ ਲੋਕ ਇੱਥੇ ਰਹਿੰਦੇ ਆ। ਜੇ ਹੁਣ ਧੁੰਮੇ ਬਾਬੇ ਜੀ ਦੀ ਗੱਲ ਕਰੀਏ ਆਪਾਂ, ਉਹਨਾਂ ਨੂੰ ਬੁਲਾ ਰਹੇ ਹੈ BJP ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲੇ ਬਾਰੇ ਮਾਰਚ ਕੱਢਿਆ। ਵੇਖੋ ਜੀ ਫੌਜ ਛੇਤੀ ਦਰਬਾਰ ਸਾਹਿਬ ਭੇਜੋ। ਤਾਂ ਜਿਹੜਾ LK ਅਡਵਾਨੀ ਉਹਨੇ ਕਿਤਾਬ 'ਚ ਲਿਖਿਆ ਮਾਈ ਕੰਟਰੀ ਮਾਈ ਲਾਈਫ 'ਚ ਵੀ ਦੇਖੋ ਜੀ ਅਸੀਂ ਉਹਦੇ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ 'ਤੇ, ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਕੀਤਾ। ਤਾਂ ਫਿਰ ਜਿਹੜੇ ਬੰਦੇ ਉਸ 'ਚ ਇਨਵੋਲਵਮੈਂਟ ਹੈਗੀ ਹੈ ਜਿਨ੍ਹਾਂ ਦੀ ਹਮਲੇ ਕਰਾਉਣ 'ਚ ਕਿਸਮ ਦੀ, ਤਾਂ ਫਿਰ ਉਹਨੂੰ ਤੁਸੀਂ ਉਸੇ ਮਤਲਬ ਫੰਕਸ਼ਨ 'ਚ ਉਹੀ ਜਿਹੜਾ ਤੁਸੀਂ ਘੱਲੂ ਘਰ ਦਿਵਸ ਮਨਾ ਰਹੇ ਹੋ ਉਹਦੇ 'ਚ ਹੀ ਬੁਲਾ ਰਹੇ ਹੋ। ਇਹ ਬੜੀ ਅਜੀਬੋ ਗਰੀਬ ਗੱਲ ਹੈਗੀ ਹੈ
ਵੀ ਜਦੋਂ ਉਹ ਤਾਂ ਕਹਿੰਦੇ ਪ੍ਰੈਸ਼ਰ ਪਾ ਰਹੇ ਸੀ, ਕੀ ਬੀਜੇਪੀ ਨੇ ਮਾਫੀ ਮੰਗ ਲਈ ਦਰਬਾਰ ਸਾਹਿਬ ਦੇ ਹਮਲੇ ਬਾਰੇ, ਵੀ ਜੋ ਸਾਡੇ ਅਡਵਾਨੀ ਸਾਹਿਬ ਨੇ ਲਿਖਿਆ ਜਾਂ ਸਾਡੇ ਬੰਦਿਆਂ ਨੇ ਵਾਜਪਾਈ ਵਰਗੇ ਨੇ ਮਾਰਚ ਕਰਿਆ ਵੀ ਭਾਈ ਉੱਥੇ ਫੌਜ ਦੇ ਹਵਾਲੇ ਕਰੋ ਪੰਜਾਬ ਨੂੰ, ਅੰਮ੍ਰਿਤਸਰ ਨੂੰ, ਦਰਬਾਰ ਸਾਹਿਬ ਨੂੰ, ਕੀ ਤੁਸੀਂ ਮਾਫੀ ਮੰਗ ਲਈ? ਤੇ ਜਿਹੜਾ ਆਰਐਸ ਦਾ ਏਜੰਡਾ ਹੈਗਾ ਇਹ ਕਿੰਨੇ ਵਾਰੀ ਖੁੱਲੇ ਰੂਪ 'ਚ ਵੀ ਸਾਹਮਣੇ ਆ ਗਿਆ ਵੀ ਕਿਵੇਂ ਕਿਵੇਂ ਉਹ ਚਾਹੁੰਦੇ ਆ ਸਾਰੀਆਂ ਜਿਹੜੀਆਂ ਘੱਟ ਗਿਣਤੀਆਂ ਹੋਰ ਧਰਮ ਹੈਗੇ ਉਹਨਾਂ ਨੂੰ ਨਿਗਲਣਾ ਚਾਹੁੰਦੇ ਆ, ਇੱਕ ਰੰਗ 'ਚ ਰੰਗਣਾ ਚਾਹੁੰਦੇ ਆ। ਇਸ ਕਰਕੇ ਜਿਹੜੇ ਬਾਬੇ ਹਰਨਾਮ ਧੁੰਮੇ ਦੀ ਜਿਹੜੀ ਕਾਰਗੁਜ਼ਾਰੀ ਹੈ ਸਵਾਲਾਂ ਦੇ ਘੇਰੇ ਵਿੱਚ ਹੈਗੀ ਹੈ। ਨੇ ਕੱਲਾ ਬਾਬਾ ਹਰਨਾਮ ਸਿੰਘ ਤੇ ਹੀ ਕਿਉਂ ਜਿਹੜਾ ਵਿਵਾਦ ਉਠਾਇਆ ਜਾ ਰਿਹਾ, ਤਾਂ ਦੂਜੇ ਪਾਸੇ ਨਾਲ ਉਹਨਾਂ ਦੇ ਐਸਜੀਪੀਸੀ ਦੇ ਪ੍ਰਧਾਨ ਧਾਮੀ ਵੀ ਨੇ, ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਵੀ ਨੇ, ਉਹਨਾਂ ਨੂੰ ਫਿਰ ਕਿਉਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਨਹੀਂ ਉਹ ਤਾਂ ਹੈਗੇ ਆ ਸਵਾਲਾਂ ਦੇ ਘੇਰੇ 'ਚ, ਤਾਂ ਉਹ ਹੈਗੇ ਹੀ ਆ ਕਿਉਂਕਿ ਉਹ ਜਦੋਂ ਇਕੱਠੇ ਆ ਸਾਰੇ ਇੱਕ ਮੰਡਲੀ ਹੈ, ਉਹ ਸਾਰੇ ਇਕੱਠੇ ਆ। ਧਾਮੀ ਸਾਹਿਬ ਵੀ ਉਹਨਾਂ ਨਾਲ ਆ। ਹੁਣ ਇੱਕ ਗੱਲ ਦੱਸੋ, ਐਸਜੀਪੀਸੀ ਦੀਆਂ ਚੋਣਾਂ 2011 ਤੋਂ ਬਾਅਦ ਹੋਈਆਂ ਨਹੀਂ, 15 ਸਾਲ ਹੋ ਗਏ, ਤਾਂ ਉਹ ਕਿਉਂ ਨਹੀਂ ਹੋ ਰਹੀਆਂ? ਕਿਤੇ ਧਾਮੀ ਸਾਹਿਬ ਨੇ ਕਿਹਾ ਵੀ ਮੈਂ ਪ੍ਰੋਟੈਸਟ ਕਰੂੰਗਾ, ਪੁਰਾਣੇ ਸਮਿਆਂ 'ਚ ਬਹੁਤ ਅਕਾਲੀ ਦਲ ਦੇ ਜਿਹੜੇ ਵਰਕਰ ਹੁੰਦੇ ਮੋਰਚੇ ਲਾਉਂਦੇ ਸੀਗੇ, ਜਾਂ ਅਕਾਲੀ ਦਲ ਨੇ ਕਿਤੇ ਕਿਹਾ ਵੀ ਭਾਈ ਕਿਉਂ ਨਹੀਂ ਤੁਸੀਂ ਚੋਣਾਂ ਕਰਵਾ ਰਹੇ? ਉਹ ਸਾਰੀਆਂ ਕੇਂਦਰ ਦੇ ਹੱਥ 'ਚ ਹੈ। ਹੁਣ ਕੇਂਦਰ ਨੂੰ ਪਤਾ ਵੀ ਅਕਾਲੀ ਦਲ ਡਾਊਨ ਆ, ਅਕਾਲੀ ਦਲ ਡਾਊਨ ਆ ਤਾਂ ਐਸਜੀਪੀਸੀ ਡਾਊਨ ਆ, ਐਸਜੀਪੀਸੀ ਦੇ ਨਾਲ ਹੀ ਦਮਦਮੀ ਟਕਸਾਲ ਜੁੜੀ ਹੋਈ ਹੈ। ਸਾਰੇ ਇਹ ਰਲਗੱਡ ਹੈ। ਜਦੋਂ ਕੀ ਹੋਣਾ ਚਾਹੀਦਾ ਸੀ, ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਹੁਣ ਕਿੰਨਾ ਕੁ ਪ੍ਰਚਾਰ ਕਰੀਏ ਜੀ, ਕਿ ਕਿੱਥੇ ਸੰਤ ਬਾਬਾ ਜਰਨੈਲ ਸਿੰਘ ਦਾ ਨਾਮ ਹੁੰਦਾ ਸੀ, ਬਾਬਾ ਕਰਤਾਰ ਸਿੰਘ ਦਾ ਨਾਮ ਹੁੰਦਾ ਸੀ, ਹਨਾ, ਉਹ ਸਾਰੇ ਜਿਹੜੇ ਸੀਗੇ ਮਹਾਂਪੁਰਖ, ਉਦੋਂ ਦਮਦਮੀ ਟਕਸਾਲ ਦੀ ਕਿੰਨੀ ਚੜ੍ਹ ਸੀ। ਇੱਕ ਉਹਦਾ ਮੁਖੀ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰਦਾ ਸੀ, ਨਹੀਂ ਉਹਨੂੰ ਚੈਲੰਜ ਕਰਦਾ ਸੀ। ਅੱਜ ਤੁਸੀਂ ਦੇਖੋ ਵੀ ਛੋਟੇ ਛੋਟੇ ਵਰਕਰ ਜਾਂ ਨਿੱਕੇ ਨਿੱਕੇ ਮੰਤਰੀ ਲਿਆ ਕੇ ਤੁਸੀਂ ਮੰਨ ਲਓ ਕੀ ਸਾਬਤ ਕਰਨਾ ਚਾਹੁੰਦੇ ਹੋ? ਐਸਜੀਪੀਸੀ ਦਾ ਤਾਂ ਆਪਾਂ ਹਾਲ ਦੇਖਦੇ ਹੀ ਹਾਂ ਪਿਛਲੇ ਲੰਮੇ ਸਮੇਂ ਤੋਂ, ਚੋਣਾਂ ਵਾਸਤੇ ਉਹ ਨਹੀਂ ਬੋਲਦੇ, ਹੋਰ ਕਿੰਨੀਆਂ ਕੁਰੀਤੀਆਂ ਸਾਹਮਣੇ ਆਉਂਦੀਆਂ, ਸੁੱਕੀਆਂ ਰੋਟੀਆਂ ਦਾ ਘਪਲੇ ਬਾਹਰ ਆ ਜਾਂਦੇ ਆ। ਕੋਈ ਉੱਥੋਂ ਉਹਨਾਂ ਦਾ ਭਾਈ ਕੇਸਗੜ੍ਹ ਸਾਹਿਬ ਵਾਲਾ ਮੈਨੇਜਰ ਕੁਛ ਦੱਬ ਲੈਂਦਾ, ਕਿੰਨਾ ਕੁਛ ਵਾਪਰ ਰਿਹਾ ਹੈ। ਤਾਂ ਉਹ ਸਾਰੇ ਕੀ ਹੈ, ਹੁਣ ਇਹ ਚਿੰਬੜੇ ਹੋਏ ਹੈ, ਤੇ ਇਹਨਾਂ ਦਾ ਧਰਮ ਨਾਲ ਜਾਂ ਉਹਦੇ ਨਾਲ ਕੋਈ ਵਾਸਤਾ ਨਹੀਂ ਹੈਗਾ। ਇਹਨਾਂ ਨੂੰ ਇਹ ਹੈ ਵੀ ਚੱਲ ਆਪਾਂ ਹੁਣ ਨਜਾਇਜ਼ ਤੌਰ ਤੇ ਬੈਠੇ ਹਾਂ, ਕਿਉਂਕਿ ਨਜਾਇਜ਼ ਤੌਰ ਤੇ ਐਂ ਬੈਠੇ ਆ ਵੀ 11 ਤੋਂ ਬਾਅਦ ਇਲੈਕਸ਼ਨ ਹੋਈ, 5 ਸਾਲ ਬਾਅਦ ਇਲੈਕਸ਼ਨ ਹੋਈ, ਤਾਂ ਧਾਮੀ ਵਰਗੇ ਜਾਂ ਹੋਰ ਇਹਨਾਂ ਦੀ ਜਿਹੜੀ ਮੰਡਲੀ ਉਹਨਾਂ ਨੂੰ ਕਿਹਨੇ ਪੁੱਛਣਾ ਜੀ? ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ। ਜਿਹੜੀ ਐਸਜੀਪੀਸੀ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ, ਤਾਂ ਉਹ ਇਲੈਕਸ਼ਨ ਹੋਣੀ ਸੀ ਤਾਂ ਲੋਕਾਂ ਨੇ ਨਵੇਂ ਨੁਮਾਇੰਦੇ ਚੁਣਨੇ ਸੀ। ਹੁਣ ਉਹੀ ਇੱਕ ਤਰ੍ਹਾਂ ਦਾ ਕੇਂਦਰ ਦੀ ਸ਼ਹਿ ਤੇ ਕਾਬਜ਼ ਜਿਹੜਾ ਹੈਗਾ ਸਾਰਾ ਸਿਸਟਮ ਚੱਲ ਰਿਹਾ। ਇੱਕ ਇਹ ਵੀ ਵੱਡਾ ਸਵਾਲ ਹੈ ਕਿ ਇਸੇ ਸ਼ਹੀਦੀ ਸਮਾਗਮ ਦੇ ਵਿੱਚ ਬਾਬਾ ਬੰਤਾ ਸਿੰਘ ਹੁਣੀ ਬੋਲਦੇ ਹੋ, ਇਤਿਹਾਸ ਬਾਰੇ ਜਾਣਕਾਰੀ ਵੀ ਰੱਖਦੇ ਆ, ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਮੰਗਾਂ ਜਾਂ ਹੋਰ ਡਿਮਾਂਡਾਂ ਰੱਖਦੇ ਹੋ ਵੀ ਤੇ ਸਰਕਾਰ ਦੇ ਅੱਗੇ ਰੱਖਦੇ ਆ। ਜੇ ਸਰਕਾਰ ਦਾ ਕੋਈ ਮੰਤਰੀ ਇੱਥੇ ਆਉਂਦਾ ਆ ਜਾਂ ਕੋਈ ਸਰਕਾਰ ਦੇ ਨਾਲ ਮਹਾਰਾਸ਼ਟਰ ਨੰਦੇੜ ਦੇ ਵਿੱਚ ਵੀ ਕੋਈ ਲੈਣ ਦੇਣ ਸੀ ਜਾਂ ਇਕੱਠਿਆ ਸਮਾਗਮ ਕੀਤਾ, ਤੇ ਤਾਂ ਇਹਦੇ ਵਿੱਚ ਫਰਕ ਕੀ ਹੈ? ਕੱਲ੍ਹ ਨੂੰ ਮੰਗਾਂ ਵੀ ਤੇ ਸਰਕਾਰ ਦੇ ਅੱਗੇ ਰੱਖੀਆਂ ਜਾਂਦੀਆਂ। ਨਹੀਂ, ਮੰਗਾਂ ਕੋਈ ਪੰਜਾਬ ਦੇ ਲੋਕਾਂ ਨੇ ਜਾਂ ਸਿੱਖਾਂ ਨੇ ਥੋੜਾ ਮੰਗਾਂ ਰੱਖੀਆਂ, ਉਹਦਾ ਇੱਕ ਫੰਕਸ਼ਨ ਕੀ ਹੋ ਰਿਹਾ, ਪ੍ਰੋਗਰਾਮ ਕੀ ਹੋ ਰਿਹਾ, ਇਹ ਘੱਲੂਘਾਰਾ ਦਿਵਸ ਹੋ ਰਿਹਾ ਹੈ। ਉਹ 6 ਜੂਨ ਨੂੰ ਮਨਾਉਂਦੇ ਆ, ਵੱਡੇ ਪੱਧਰ ਤੇ ਦਰਬਾਰ ਸਾਹਿਬ ਵੀ ਮਨਾਇਆ ਜਾਂਦਾ। ਤੇ ਜਦੋਂ ਮੰਗਾਂ ਹੋ ਰਹੀਆਂ, ਜਿਹੜੇ ਉਹ ਹਮਲੇ ਦੇ ਵਿੱਚ ਢਹਿ ਢੇਰੀ ਕਰਨ ਦੇ ਵਿੱਚ ਦੋਸ਼ੀ ਆ, ਉਹ ਬੰਦਿਆਂ ਦੀ ਜਮਾਤ ਵਾਲੇ ਲੋਕਾਂ ਨੂੰ ਤੁਸੀਂ ਬੁਲਾ ਰਹੇ ਹੋ। ਇਹ ਮੰਗਾਂ ਦਾ ਕੋਈ ਪ੍ਰੋਗਰਾਮ ਹੀ ਨਹੀਂ, ਕੋਈ ਪੰਜਾਬ ਦੇ ਲੋਕਾਂ ਦਾ। ਅੱਛਾ, ਜਿਹੜੀ ਮੰਗ ਪਹਿਲਾਂ ਘਰ ਦਿਸਦਾ ਨਹੀਂ, ਕੋਈ ਮੰਗ ਪੂਰੀ ਕਰੀ ਬੀਜੇਪੀ ਨੇ? ਬਾਬਾ ਬੰਤਾ ਸਿੰਘ ਬਹੁਤ ਵੱਡੇ ਪ੍ਰਚਾਰਕ ਆ ਸੋ ਕਾਲਡ, ਤਾਂ ਉਹਨਾਂ ਨੂੰ ਦਿਸਦਾ ਵੀ ਜੇ ਹੁਣ ਬੰਦੀ ਸਿੰਘ ਹੈ, ਬੰਦੀ ਸਿੰਘ ਰਿਹਾਈ, ਤੁਸੀਂ ਜਿਹੜਾ ਕਾਨੂੰਨ ਦੀ ਗੱਲ ਕਰਦੇ ਹੋ, ਕਾਨੂੰਨ ਦੇ ਮੁਤਾਬਕ ਸਾਰੇ ਸਜ਼ਾ ਪੂਰੀ ਕਰ ਗਏ, ਤਾਂ ਉਹ ਬੰਦੀ ਸਿੰਘ ਕਿਉਂ ਨਹੀਂ ਰਿਹਾ ਕਰਦੇ? ਚੰਡੀਗੜ੍ਹ ਆ ਸ਼ਰੇਆਮ ਪੰਜਾਬ ਦੇ ਪਿੰਡ ਉਜਾੜ ਕੇ ਆਪਾਂ ਨੂੰ ਆਪਣੇ ਤੋਂ ਖੋਹਿਆ ਗਿਆ, ਹੁਣ ਉਹ ਬੀਜੇਪੀ ਨੂੰ ਦਿਸਦਾ ਨਹੀਂਗਾ ਮਤਲਬ। ਤੇ ਦੂਸਰੀ ਗੱਲ ਡੈਮਾਂ ਦਾ ਹੈਗਾ, ਪੰਜਾਬੀ ਬੋਲਦੇ ਇਲਾਕੇ ਜਿਹੜੀਆਂ ਮੰਗਾਂ ਪਿਛਲੇ ਲੰਮੇ ਸਮੇਂ ਚੱਲਦੀਆਂ, ਕਾਂਗਰਸ ਨੂੰ ਤਾਂ ਉਹ ਦੋਸ਼ੀ ਕਹਿੰਦੇ ਆ, ਮੋਦੀ ਸਾਹਿਬ ਵੀ ਕਹਿੰਦੇ ਮਨਾਉਂਦੇ ਆ ਸਾਰਾ ਗੁਰੂ ਤੇਗ ਬਹਾਦਰ ਜੀ ਮਨਾਇਆ, ਪਰ ਜਿਹੜੀਆਂ ਅਸਲ ਮੰਗਾਂ ਹੈਗੀਆਂ ਪੰਜਾਬ ਦੀਆਂ, ਬੰਦੀ ਸਿੰਘਾਂ ਵਾਲੀ ਆ, ਪੰਜਾਬੀ ਬੋਲਦੇ ਇਲਾਕੇ ਆ, ਚੰਡੀਗੜ੍ਹ ਆ, ਡੈਮਾਂ ਦਾ ਜਿਹੜਾ ਕਬਜ਼ਾ ਹੈਗਾ ਉਹ ਸੈਂਟਰ ਦੇ ਅੰਡਰ ਆ, BMB ਜਿਹੜਾ ਉਹ ਸਾਰਾ ਕੇਂਦਰ ਨੇ ਹੁਣ ਹੜੱਪ ਲਿਆ। ਇਹ ਇੱਕ ਬਸ ਚਿਹਰਾ ਦਿਖਾਉਣ ਦਾ ਹੋਰ ਆ, ਹਾਥੀ ਦੰਦ ਖਾਣ ਦੇ ਹੋਰ ਆ, ਲੋਕਾਂ ਨੂੰ ਬੇਵਕੂਫ ਬਣਾ ਰਹੇ ਆ, ਬਾਹਰ ਆਪਦੀ ਸਿਆਸੀ ਰੋਟੀਆਂ ਸੇਕਦੇ ਆ ਸਾਰੇ। ਵੱਡਾ ਸਵਾਲ ਤੇ ਇਹ ਕਿ ਦਮਦਮੀ ਟਕਸਾਲ ਤੁਸੀਂ ਕਹਿੰਦੇ ਹੋ ਬੀਜੇਪੀ ਦੇ ਹੱਕ 'ਚ ਭੁਗਤ ਗਈ, ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਹੋ ਕਿ ਉਹ ਬਾਦਲਾਂ ਦੇ ਹੱਕ ਦੇ ਵਿੱਚ ਖੜੀ ਆ ਜਾਂ ਬਾਦਲ ਚਲਾਉਂਦੇ ਉਹਨਾਂ ਨੂੰ, ਫਿਰ ਜਿਹੜੀਆਂ ਸਿੱਖ ਸੰਗਤਾਂ ਜਾਂ ਜਿਹੜੇ ਆਮ ਸਿੱਖ ਨੌਜਵਾਨ ਉਹ ਕਿਹੜੇ ਪਾਸੇ ਜਾਣ? ਸਿੱਖ ਸੰਗਤਾਂ ਇਹ ਉਹਦਾ ਗੁਰੂ ਤੋਂ ਇੱਕ ਸੇਧ ਲੈਣੀ ਹੁੰਦੀ ਆ। ਪਹਿਲਾਂ ਵੀ ਆਪਾਂ ਦੇਖਦੇ ਹਾਂ ਵੀ ਮਸੰਦ ਆ ਗਏ ਸੀ ਗੁਰੂ ਘਰਾਂ 'ਚ ਪੁਰਾਣੇ ਵੇਲਿਆਂ 'ਚ ਨਾ, ਤਾਂ ਕਿੰਨਾ ਕੁਛ ਸੰਘਰਸ਼ ਹੋਇਆ, ਤਾਂ ਆਪਾਂ ਗੁਰੂ ਤੋਂ ਸੇਧ ਲੈ ਕੇ ਅੱਗੇ ਵਧਣਾ ਹੁੰਦਾ। ਇਹ ਸਾਰੇ ਨੰਗੇ ਚਿੱਟੇ ਹੋ ਚੁੱਕੇ ਆ, ਹੁਣ ਇਲੈਕਸ਼ਨ ਨਹੀਂ ਕਰਾਉਂਦੇ, ਲੋਕਾਂ ਕੋਲ ਕੋਈ ਰਾਹ ਨਹੀਂ ਹੈਗਾ, ਲੋਕ ਆਪਦੇ ਮੈਂਬਰ ਚੁਣਨ, SGP ਚੁਣੀ ਜਾਵੇ। ਤੇ ਅਕਾਲੀ ਦਲ ਦਾ ਹਾਲ ਤਾਂ ਦੇਖਿਆ ਹੀ ਆ, ਹੁਣ ਉਹਨਾਂ ਕੋਲ ਤਾਂ ਇੱਕ ਹੀ MLA ਰਹਿ ਗਿਆ, ਬੀਬੀ ਆਪਣੇ ਮਜੀਠੀਆ ਦੇ ਘਰੋਂ ਬੀਬੀ ਜਿਹੜੀ ਇੱਕ ਰਹਿ ਗਿਆ। ਤਾਂ ਹੁਣ ਉਹਦਾ ਜਿਹੜੀ ਉਹਨਾਂ ਨੇ ਰਾਜ ਸਭ ਕੁਝ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੈਣੀ ਵਰਗੇ ਬੰਦੇ ਨੂੰ DGP ਲਾਉਣਾ, ਹੋਰ ਅਨੇਕਾਂ ਚੀਜ਼ਾਂ ਹੈਗੀਆਂ। ਤਾਂ ਮਤਲਬ ਜੇ ਗਿਣ ਲੱਗੀਏ ਤਾਂ ਕੋਈ 5-7 ਕਿਤਾਬਾਂ ਲਿਖੀਆਂ ਜਾ ਸਕਦੀਆਂ ਅਕਾਲੀ ਦਲ ਦੇ ਬਾਰੇ। ਤਾਂ ਫਿਰ ਉਹ ਤਾਂ ਹੁਣ ਇੱਕ ਹਨੇਰੇ ਚਲੇ ਗਏ, ਉਹਨਾਂ ਨੂੰ ਆਪ ਨੂੰ ਲੱਗਦਾ ਵੀ ਕਿਤੇ ਬਹੁਤ ਜ਼ਿਆਦਾ ਹੈਗੀਆਂ, ਲੋਕਾਂ ਨੇ ਨਕਾਰਤੇ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਬਾਦਲ ਵੀ ਨਕਾਰਤਾ। ਤੇ SGPC ਬਾਰੇ ਵੀ ਲੋਕਾਂ ਦੀ ਜਿਹੜੀ ਸਮਝ ਹੈ
ਉਹ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜਾ ਉੱਥੇ ਕਰਪਸ਼ਨ ਹੁੰਦੀ ਹੈ ਜਾਂ ਜਿਹੜੀ ਉਹ ਡਿਮਾਂਡ ਨਹੀਂ ਕਰਦੇ ਜਿਹੜੀ ਵੀ ਇਲੈਕਸ਼ਨ ਹੋਣ, ਜਨਰਲ ਇਲੈਕਸ਼ਨ, ਇਹ ਸਾਰੀ ਬੇਈਮਾਨੀ ਹੈਗੀ ਹੈ। ਉਹ ਲੱਗਦੇ ਤਾਂ ਠੀਕ ਹੈ ਸਿੱਖ ਸਰੂਪ ਵਾਲੇ ਹੈਗੇ ਆ, ਪਰ ਉਹਨਾਂ ਦੀ ਬਹੁਤ ਵੱਡੀ ਬੇਈਮਾਨੀ ਹੈ। ਕੋਈ ਤੁਸੀਂ ਕਿਤੇ ਕਿੰਨੇ ਵਾਰੀ ਪ੍ਰਧਾਨ ਮੰਤਰੀ ਨੂੰ ਜਾਂ ਗ੍ਰਹਿ ਮੰਤਰੀ ਨੂੰ ਧਾਮੀ ਸਾਹਿਬ ਦੱਸ ਦੇਣ, ਸੁਖਬੀਰ ਬਾਦਲ ਦੱਸ ਦੇ, ਜਾਂ ਇਹਨਾਂ ਦੇ ਹੋਰ ਕੋਈ ਵੱਡਾ ਲੀਡਰ ਮਿਲਿਆ ਹੋਵੇ ਭਾਈ ਇਲੈਕਸ਼ਨ ਕਰਾਓ, ਉਹਨਾਂ ਦੀ ਡਿਮਾਂਡ ਹੀ ਹੈ ਨਹੀਂ। ਕੀ ਟਕਸਾਲ ਮੁਖੀ ਤੇ ਇਹੀ ਇਤਰਾਜ਼ ਹੈ ਕਿ ਉਹਨਾਂ ਨੇ ਬੀਜੇਪੀ ਜਾਂ ਆਰਐਸਐਸ ਦੇ ਨਾਲ ਜੁੜੇ ਹੋਏ ਮੰਤਰੀ ਨੂੰ ਸ਼ਹੀਦੀ ਦਿਹਾੜੇ ਮੌਕੇ ਸਨਮਾਨ ਕੀਤਾ, ਔਰ ਇਸੇ ਬੀਜੇਪੀ ਦਾ ਜਿਹੜਾ ਮੰਨਦੇ ਹੋ ਕਿ 1984 ਦੇ ਘੱਲੂਘਾਰੇ ਦੇ ਵਿੱਚ ਹੱਥ ਰਿਹਾ? ਬਿਲਕੁਲ ਬਿਲਕੁਲ ਇਹੀ ਹੈ। ਹੋਰ ਤਾਂ ਉਹਦਾ ਸ਼ਰੇਆਮ ਮੰਨੀ ਜਾਂਦੇ। ਉਹਦਾ ਹੁਣ ਜੇ ਬਾਬੇ ਧੁੰਮਾ ਜੀ ਨੇ ਅੱਖਾਂ ਤੇ ਪੱਟੀਆਂ ਬੰਨ ਲਈਆਂ, ਅੱਖਾਂ ਤੇ ਪੱਟੀਆਂ ਬੰਨ ਲਈਆਂ, ਤਾਂ ਉਹ 'ਚ ਆਪਾਂ ਕੀ ਕਰ ਸਕਦੇ? ਉਹ ਤਾਂ ਹੁਣ ਅਡਵਾਨੀ ਨੇ ਮੰਨਿਆ ਕਿਤਾਬ ਵਿੱਚ, ਤੇ ਉਹ ਕਹਿੰਦੇ ਵੀ ਰਹੇ ਹੈ ਮਤਲਬ ਵੀ ਫੌਜ ਭੇਜੋ। ਜਾਂ ਫਿਰ ਇਹ ਦੱਸੋ ਵੀ ਜਦੋਂ ਫੌਜ ਭੇਜ ਰਹੀ ਸੀ ਇੰਦਰਾ ਗਾਂਧੀ ਤੇ ਬੀਜੇਪੀ ਵਾਲੇ ਕਿੰਨੇ ਕੁ ਲਿਟ ਗਏ ਸੀ ਅੱਗੇ ਆ ਕੇ, ਕਿੰਨੇ ਕੁ ਸ਼ਹੀਦ ਹੋ ਗਏ ਸੀਗੇ ਵੀ ਭਾਈ ਸਿੱਖਾਂ ਨਾਲ ਸਾਡਾ ਪਿਆਰ ਹੈ। ਉਹ ਦੱਸ ਦੇਣ, ਚੱਲ ਬੀਜੇਪੀ ਆ ਕੇ ਦੱਸਦੇ ਵੀ ਅਸੀਂ ਭਾਈ ਜਦੋਂ 84 ਦਾ ਦਰਬਾਰ ਸਾਹਿਬ ਦਾ ਹਮਲਾ ਹੋਣਾ ਸੀ ਮਈ 1984, ਅਸੀਂ ਬਹੁਤ ਕਿਤੇ ਆਤਮਦਾਹ ਤੇ ਬਹਿ ਗਏ ਸੀ, ਅਸੀਂ ਇੰਦਰਾ ਦਾ ਘਰ ਘੇਰ ਲਿਆ ਸੀ, ਕੀ ਕੀਤਾ ਸੀ? ਕੁਝ ਵੀ ਨਹੀਂ ਕੀਤਾ। ਉਹਦਾ ਸਾਰੇ ਰਲ ਮਿਲ ਕੇ ਹੀ ਨਾ, ਅਕਾਲੀ ਦਲ ਵੀ ਦੋਸ਼ੀ ਹੈ, ਬੀਜੇਪੀ ਵੀ, ਕਾਂਗਰਸ, ਸਾਰੇ ਰਲ ਮਿਲ ਕੇ ਉਹਨਾਂ ਨੇ ਸਾਰਾ ਕੁਝ ਕਰਿਆ। ਤਾਂ ਹੁਣ ਵੀ ਰਲੇ ਹੋਏ, ਹੁਣ ਕੋਈ ਰੌਲਾ ਨਹੀਂ ਹੈ ਕਿਸੇ ਕਿਸਮ ਦਾ, ਹੁਣ ਵੀ ਰਲੇ ਆ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਿਹੜਾ ਪੱਖ ਦੇ ਮਸਲੇ ਦੇ ਉੱਪਰ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਬਹੁਤ ਸਾਰੇ ਇਤਰਾਜ਼ ਦਮਦਮੀ ਟਕਸਾਲ ਦੇ ਉੱਪਰ, ਬਾਬਾ ਹਰਨਾਮ ਸਿੰਘ ਧੁੰਮਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਉਠਾਏ ਜਾ ਰਹੇ ਨੇ, ਔਰ ਇਹਨਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਿਹੜਾ ਦਮਦਮੀ ਟਕਸਾਲ ਮੁਖੀ ਦਾ ਵੀ ਪੱਖ ਆ ਚੁੱਕਾ ਹੈ, ਔਰ ਉਹ ਵੀ ਆਪਣਾ ਪੱਖ ਦਿੰਦੇ ਹੋਏ ਨਜ਼ਰ ਆਏ ਨੇ। ਇਸੇ ਨੂੰ ਲੈ ਕੇ ਤਮਾਮ ਸਾਰੀ ਜਿਹੜੀ ਗੱਲਬਾਤ ਅੱਗੇ ਵੀ ਵੱਖ-ਵੱਖ ਵਿਸ਼ਿਆਂ ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।